अस्सलाम वालेकुम दोस्तों, सोच दे सफर ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ ਅੱਜ ਮੈਂ ਗੱਲ ਕਰਾਂਗਾ ਸਟ੍ਰੈਸ ਔਰ ਐਂਗਜ਼ਾਇਟੀ ਦੀ ਇੱਕ ਐਸੀ ਵਜ੍ਹਾ ਤੇ ਜਿਹਦੇ ਤੇ ਅਸੀਂ ਕਦੀ ਧਿਆਨ ਨਹੀਂ ਦਿੰਦੇ। ਹਮੇਸ਼ਾ ਇਹ ਗੱਲ ਯਾਦ ਰੱਖਿਆ ਜਾਏ ਕਿ ਸਟ੍ਰੈਸ ਔਰ ਐਂਗਜ਼ਾਇਟੀ ਹਮੇਸ਼ਾ ਕਿਸੇ ਪਰੇਸ਼ਾਨੀ ਦੀ ਵਜ੍ਹਾ ਤੋਂ ਨਹੀਂ ਹੁੰਦੀ। ਜ਼ਰੂਰੀ ਨਹੀਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਹੋ ਜਾਏ ਤੁਹਾਨੂੰ ਸਟ੍ਰੈਸ ਹੋ ਰਿਹਾ ਹੋ। ਔਰ ਸਟ੍ਰੈਸ ਦੀ ਕੁਝ ਐਸੀ ਵਜੂਹਾਤ ਵੀ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੀਆਂ। ਜਿਸ ਤਰ੍ਹਾਂ ਉਹਨਾਂ ਚੋਂ ਸਭ ਤੋਂ ਇੱਕ ਅਹਿਮ ਵਜ੍ਹਾ ਜਿਹੜੀ ਹੈ ਨਾ ਉਹ ਨੀਂਦ ਦੀ ਕਮੀ। ਕਿਉਂਕਿ ਜਦੋਂ ਤੁਸੀਂ ਘੱਟ ਸੌਂਦੇ ਜੇ, ਅਕਸਰ ਲੋਕ ਇਹ ਕਹਿੰਦੇ ਨੇ ਜੀ ਮੈਂ 3-4 ਘੰਟੇ ਸੋ ਲਿਆ, ਬਹੁਤ ਗਹਿਰੀ ਨੀਂਦ ਆਈ ਹੈ, ਬੜਾ ਰਿਲੈਕਸ ਹੋ ਗਿਆ। ਨਹੀਂ, ਇਹ ਪ੍ਰੋਪਰ ਨੀਂਦ ਨਹੀਂ ਹੈ। ਕਿਉਂਕਿ ਨੀਂਦ ਨੂੰ ਕੰਪਲੀਟ ਕਰਨ ਵਾਸਤੇ ਜਿਹੜਾ ਇੱਕ ਪੂਰਾ ਸਾਈਕਲ ਹੁੰਦਾ ਹੈ ਉਹ ਕਮ ਸੇ ਕਮ 6.5 ਘੰਟੇ ਚਾਹੀਦੇ ਨੇ ਤੁਹਾਨੂੰ। ਅਗਰ ਤੁਸੀਂ 6.5 ਘੰਟੇ 24 ਘੰਟੇ 'ਚ ਨਹੀਂ ਨਾ ਸੋ ਰਹੇ, ਇਹ ਮੈਂ ਅਡਲਟ ਦੀ ਗੱਲ ਕਰ ਰਿਹਾ, ਇਹਦਾ ਮਤਲਬ ਤੁਹਾਡੀ ਨੀਂਦ ਪੂਰੀ ਨਹੀਂ ਹੈ। ਤੁਹਾਨੂੰ ਚਾਹੇ ਆਪਣੇ ਆਪ ਨੂੰ ਤੁਸੀਂ ਐਡਜਸਟ ਜ਼ਰੂਰ ਕਰ ਲਿਆ, ਲੇਕਿਨ ਨੀਂਦ ਦੀ ਕਮੀ ਹੈ। ਔਰ ਇਸ ਨੀਂਦ ਦੀ ਕਮੀ ਨੂੰ ਨਾ ਤੁਹਾਡਾ ਦਿਮਾਗ ਇੱਕ ਥ੍ਰੈਟ ਸਮਝਦਾ। ਹਮੇਸ਼ਾ ਯਾਦ ਰੱਖਿਆ ਜੇ ਜਦੋਂ ਵੀ ਤੁਹਾਡਾ ਦਿਮਾਗ ਕਿਸੇ ਚੀਜ਼ ਨੂੰ ਥ੍ਰੈਟ ਸਮਝਦਾ ਨਾ ਤੇ ਉਹਦਾ ਇਮੋਸ਼ਨਲ ਬ੍ਰੇਨ ਏਰੀਆ ਐਕਟਿਵ ਹੋ ਜਾਂਦਾ। ਔਰ ਇਮੋਸ਼ਨਲ ਬ੍ਰੇਨ ਏਰੀਆ ਜਿਸ ਚੀਜ਼ ਤੋਂ ਵੀ ਐਕਟਿਵ ਹੁੰਦਾ ਨਾ, ਇਹ ਯਾਦ ਰੱਖਿਆ ਜੇ ਤੁਹਾਨੂੰ ਸਟ੍ਰੈਸ ਔਰ ਐਂਗਜ਼ਾਇਟੀ ਜ਼ਰੂਰ ਹੋਏਗੀ। ਓਵਰ ਥਿੰਕਿੰਗ, ਸਟ੍ਰੈਸ, ਐਂਗਜ਼ਾਇਟੀ, ਐਂਗਸ਼ੀਅਸ ਫੀਲਿੰਗ ਇਹ ਜ਼ਰੂਰ ਹੋਣਗੀ। ਔਰ ਇਹ ਗੱਲ ਯਾਦ ਰੱਖਿਆ ਜੇ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਪਹਿਲੇ ਹੀ ਓਵਰ ਥਿੰਕਿੰਗ ਹੈ ਔਰ ਪਹਿਲੇ ਹੀ ਉਹ ਸਟ੍ਰੈਸ ਔਰ ਐਂਗਜ਼ਾਇਟੀ ਦਾ ਸ਼ਿਕਾਰ ਨੇ, ਅਗਰ ਉਹ ਵੀ ਨੀਂਦ ਪੂਰੀ ਨਹੀਂ ਕਰ ਰਹੇ ਨਾ, ਉਹਨਾਂ ਵਾਸਤੇ ਜਿਹੜੇ ਸਿੰਪਟਮਸ ਨੇ ਉਹ ਜ਼ਿਆਦਾ ਸਵੇਅਰ ਹੋ ਜਾਣਗੇ। ਲਿਹਾਜ਼ਾ ਉਹਨਾਂ ਵਾਸਤੇ ਨੀਂਦ ਨੂੰ ਪੂਰਾ ਕਰਨਾ ਇੰਤਹਾਈ, ਬਲਕਿ ਉਹਨਾਂ ਵਾਸਤੇ ਇਲਾਜ ਹੈ। ਤੇ ਲਿਹਾਜ਼ਾ ਅਗਰ ਤੁਸੀਂ ਵੀ ਨੀਂਦ ਦੀ ਕਮੀ ਦਾ ਸ਼ਿਕਾਰ ਜੇ ਤੇ ਇੱਕ ਵਜ੍ਹਾ ਸਟ੍ਰੈਸ ਔਰ ਐਂਗਜ਼ਾਇਟੀ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹਦੇ ਹੋਰ ਵੀ ਨੁਕਸਾਨਾਤ ਨੇ। ਤੁਹਾਡੀ ਯਾਦਦਾਸ਼ਤ ਵੀ ਇਫੈਕਟ ਹੁੰਦੀ, ਤੁਹਾਡੀ ਗਰੋਥ ਵੀ ਇਫੈਕਟ ਹੁੰਦੀ। ਅਗਰ ਬੱਚੇ ਨੇ ਤੇ ਨੀਂਦ ਦੇ ਵਿੱਚ ਗਰੋਥ ਹਾਰਮੋਨ ਜ਼ਿਆਦਾ ਰਿਲੀਜ਼ ਹੁੰਦੇ ਨੇ ਜਿਹਦੀ ਵਜ੍ਹਾ ਤੋਂ ਗਰੋਥ ਵੀ ਹੁੰਦੀ ਹੈ। ਤਾਂ ਸਿਰਫ ਨੀਂਦ ਦੀ ਕਮੀ ਜਿਹੜੀ ਹੈ ਨਾ ਉਹ ਸਟ੍ਰੈਸ ਔਰ ਐਂਗਜ਼ਾਇਟੀ ਤੋਂ ਇਲਾਵਾ ਹੋਰ ਵੀ ਮਸਲੇ ਕਰਦੀ ਹੈ। ਲਿਹਾਜ਼ਾ ਸਭ ਤੋਂ ਪਹਿਲੇ ਆਪਣੀ ਨੀਂਦ ਪੂਰੀ ਕਰੋ ਔਰ ਆਪਣਾ ਖਿਆਲ ਰੱਖੋ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ 'ਚ ਆਇਆ ਹੋਵੇਗਾ, ਲੇਕਿਨ ਫਿਰ ਵੀ ਅਗਰ ਤੁਹਾਡਾ ਕੋਈ ਕੁਐਸਚਨ ਹੈ ਤੇ ਕमेंट सेक्शन जरूर मेंशन करो। इंशाल्लाह मैं जवाब भी देंगे, हो सके तो वीडियो भी बना देगा। जज़ाकल्लाह।